ਪੰਜਾਬੀ ਰੇਡੀਓ ਦੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਆ, ਕੀ ਅਖਬਾਰਾਂ ਕਹਿੰਦੀਆਂ ਨੇ, ਉਹਨਾਂ ਦੀ ਗੱਲਬਾਤ ਕਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ। ਸਾਡੇ ਅੱਜ ਦੇ ਸਪਾਂਸਰ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਜਿਨ੍ਹਾਂ ਦਾ ਫੋਨ ਨੰਬਰ 4082725200। ਗੁਰਦੀਪ ਸਿੰਘ ਜੀ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੁਬਾ ਸਿਟੀ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਚੋਣ ਕਮਿਸ਼ਨ ਦੀ। ਉਹ ਕਾਫੀ ਕੰਮ ਕਰ ਰਿਹਾ ਆ, ਜਿਸ ਤਰ੍ਹਾਂ ਅਸੀਂ ਅਖਬਾਰਾਂ ਦੇ ਨਾਲ ਵੀ ਜੁੜੇ ਹੋਏ ਆ, ਦੇਖਦੇ ਹਾਂ ਖਬਰਾਂ। ਜਿਹੜਾ ਚੋਣ ਕਮਿਸ਼ਨ ਆ ਉਹਨੇ ਪੰਜਾਬ ਦੀਆਂ 6 ਪਾਰਟੀਆਂ ਖਾਰਜ ਕੀਤੀਆਂ। ਐਕਚੁਅਲੀ ਜੀ ਪਿਛਲੇ ਦਿਨਾਂ ਤੋਂ ਜਿਹੜੀ ਰਿਪੋਰਟ ਚੱਲ ਰਹੀ ਹੈ ਕਿ 1900 ਟੋਟਲ ਪਾਰਟੀਆਂ ਨੇ ਜੀ ਭਾਰਤ ਦੇ ਵਿੱਚ। ਇਹਦੇ ਵਿੱਚੋਂ 400 ਪਾਰਟੀਆਂ ਇੱਦਾਂ ਦੀਆਂ ਨੇ ਜਿਨ੍ਹਾਂ ਨੇ ਕਦੀ ਚੋਣ ਹੀ ਨਹੀਂ ਲੜੀ। ਇਹ ਕਰਦੀਆਂ ਕੀ ਨੇ ਜੀ, ਸਿਰਫ ਖਾਤਿਆਂ ਨੂੰ ਵਰਤਦੀਆਂ ਨੇ, ਕਿਉਂਕਿ ਟੈਕਸ ਰਿਬੇਟ ਹੁੰਦੀ ਹੈ ਜੀ, ਔਰ ਜਿਹੜੇ ਕਾਲਾ ਧਨ ਹੈ ਉਹਨੂੰ ਚਿੱਟਾ ਕਰਨ ਦੇ ਵਿੱਚ ਜਿਹੜਾ ਜੀ ਇਹ ਕੰਮਕਾਰ ਕਰਦੀਆਂ ਨੇ। ਸੋ ਹੌਲੀ ਹੌਲੀ ਇਹ ਜਿਹੜੀਆਂ ਪਾਰਟੀਆਂ ਨੇ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ, ਔਰ ਚੋਣ ਕਮਿਸ਼ਨ ਨੇ ਜਿਨ੍ਹਾਂ 255 ਗੈਰ ਮਾਨਤਾ ਪ੍ਰਾਪਤ ਰਜਿਸਟਰਡ ਸਿਆਸੀ ਪਾਰਟੀਆਂ ਨੂੰ ਆਪਣੀ ਸੂਚੀ ਚੋਂ ਖਾਰਜ ਕੀਤਾ, ਉਹਦੇ ਵਿੱਚੋਂ ਪੰਜਾਬ ਦੀਆਂ 6 ਪਾਰਟੀਆਂ ਸਣੇ 24 ਉੱਤਰੀ ਭਾਰਤ ਦੇ ਰਾਜਾਂ ਜੰਮੂ ਕਸ਼ਮੀਰ ਨੂੰ ਛੱਡ ਕੇ ਇਹਦੇ ਨਾਲ ਸੰਬੰਧਿਤ ਨੇ। ਚੋਣ ਕਮਿਸ਼ਨ ਨੇ ਸਿੱਧੇ ਕਰਾਂ ਸੰਬੰਧੀ ਕੇਂਦਰੀ ਬੋਰਡ ਨੂੰ ਚਿੱਠੀ ਲਿਖ ਕੇ ਇਹਨਾਂ ਪਾਰਟੀਆਂ ਨੂੰ ਕੋਈ ਟੈਕਸ ਰਿਬੇਟ ਨਾ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਚੋਣ ਕਮਿਸ਼ਨ ਨੇ ਹੁਣ ਤੱਕ 255 ਇਹ ਜਿਹੜੀਆਂ ਜੀ ਗੈਰ ਮਾਨਤਾ ਪ੍ਰਾਪਤ ਰਜਿਸਟਰਡ ਸਿਆਸੀ ਪਾਰਟੀਆਂ ਨੇ ਆਪਣੀ ਸੂਚੀ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਜੀ ਉਹ ਖਾਰਜ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਸੂਤਰ ਜਿਹੜੇ ਇਹ ਵੀ ਕਹਿੰਦੇ ਆ ਕਿ ਜੇ ਸਿਆਸੀ ਪਾਰਟੀਆਂ ਨੂੰ ਦਿੱਤੀਆਂ ਗਈਆਂ ਟੈਕਸ ਛੋਟਾਂ ਖੋਹਣ ਲਈ ਇਹਨਾਂ ਪਾਰਟੀਆਂ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਬਿਨਾਂ ਸ਼ੱਕ ਇਹਨਾਂ ਹੁਕਮਾਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇਣਗੀਆਂ। ਪਰ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹਦੇ ਸੰਬੰਧੀ ਕਾਨੂੰਨੀ ਜ਼ੋਰ ਅਜ਼ਮਾਈ ਵੀ ਕਰਕੇ ਵੇਖ ਲੈਣ, ਕਿਉਂਕਿ ਜਦੋਂ ਉਹਨਾਂ ਨੇ 2005 ਤੋਂ 15 ਦੌਰਾਨ ਹੋਈਆਂ ਲੋਕ ਸਭਾ ਜਾਂ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇੱਕ ਵੀ ਉਮੀਦਵਾਰ ਖੜਾ ਨਹੀਂ ਕੀਤਾ, ਤੇ ਫਿਰ ਇਹਨਾਂ ਨੂੰ ਜਿਹੜੀਆਂ ਰਿਬੇਟ ਵਗੈਰਾ ਨੇ ਉਹ ਕਿਉਂ ਦਿੱਤੀਆਂ ਜਾਣ। ਪੱਖ ਵੈਸੇ ਦੇਖਿਆ ਜਾਵੇ ਤਾਂ ਚੋਣ ਕਮਿਸ਼ਨ ਦਾ ਸਟਰੋਂਗ ਆ, ਜੇ ਇਹ ਜਿਹੜੀਆਂ ਖਾਰਜ ਹੋਣ ਵਾਲੀਆਂ ਪਾਰਟੀਆਂ ਨੇ ਅਦਾਲਤ ਦੇ ਵਿੱਚ ਜਾਂਦੀਆਂ ਨੇ ਉਹਨਾਂ ਨੂੰ ਅਦਾਲਤ ਤੋਂ ਕੋਈ ਰਾਹਤ ਮਿਲਣ ਦੀ ਆਸ ਜਿਹੜੀ ਆ ਜੀ ਬਹੁਤ ਘੱਟ ਹੈ, ਕਿਉਂਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਜਿਹੜਾ ਜੀ ਉਹ ਕਾਫੀ ਸਖਤ ਹੈ। ਜਿਹੜੀਆਂ ਪੰਜਾਬ ਦੇ ਵਿੱਚੋਂ ਪਾਰਟੀਆਂ ਹਟਾਈਆਂ ਗਈਆਂ ਨੇ 6, ਉਹਨਾਂ ਦੇ ਵਿੱਚ ਡੈਮੋਕ੍ਰੈਟਿਕ ਬਹੁਜਨ ਸਮਾਜ ਮੋਰਚਾ, ਲੇਬਰ ਵਿਕਾਸ ਪਾਰਟੀ, ਲੋਕ ਹਿੱਤ ਪਾਰਟੀ, ਪੰਜਾਬ ਜਨਤਾ ਮੋਰਚਾ, ਪੰਜਾਬ ਪ੍ਰਦੇਸ਼ ਵਿਕਾਸ ਪਾਰਟੀ ਤੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ। ਤੁਹਾਨੂੰ ਯਾਦ ਹੋਣਾ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਗੁਰਚਰਨ ਸਿੰਘ ਟੌਹੜਾ ਹੋਰਾਂ ਨੇ ਬਣਾਇਆ ਸੀ ਜਦੋਂ ਉਹ ਅਕਾਲੀ ਦਲ ਬਾਦਲ ਤੋਂ ਜਿਹੜਾ ਜੀ ਉਹ ਵੱਖ ਹੋਏ ਸਨ, ਔਰ ਬਾਅਦ ਦੇ ਵਿੱਚ ਇਹ ਤੋਂ ਕਦੀ ਕੋਈ ਚੋਣ ਜਿਹੜੀ ਹੈ ਜੀ ਨਹੀਂ ਲੜੀ ਗਈ। ਹਾਂਜੀ, ਪਰ ਪਾਰਟੀ ਉਦੋਂ ਦੀ ਇਸ ਤਰ੍ਹਾਂ ਸੀਗੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ ਦੂਜੀ ਸੂਚੀ ਆਉਣ ਤੇ ਉਸ ਦੇ ਵਿੱਚ ਜਿਹੜੀਆਂ ਬਾਗੀ ਸੁਰਾਂ ਉਹ ਤੇਜ਼ ਹੋਈਆਂ। ਪਰ ਕਈ ਜਗ੍ਹਾ ਤੋਂ ਜਿਹੜੀਆਂ ਨੇ ਇਹ ਬਾਗੀ ਸੁਰਾਂ ਜਿਹੜੀਆਂ ਉਹ ਸੁਣਨ ਨੂੰ ਮਿਲ ਰਹੀਆਂ ਨੇ। ਥਾਂ ਥਾਂ ਤੋਂ ਜਿਹੜਾ ਜੀ ਉਹ ਵਿਰੋਧ ਹੋ ਰਿਹਾ, ਕਿਤੇ ਕੋਈ ਆਜ਼ਾਦ ਜਿਹੜਾ ਜੀ ਉਹ ਲੜਨ ਦੀ ਧਮਕੀ ਦੇ ਰਿਹਾ, ਕਿਸੇ ਜਗ੍ਹਾ ਦੇ ਉੱਤੇ ਕੋਈ ਟਿਕਟ ਬਦਲਣ ਦੇ ਵਾਸਤੇ ਜਿਹੜਾ ਜੀ ਉਹ ਇਹ ਕਹਿ ਰਿਹਾ ਕਿ ਕੁਛ ਟਾਈਮ ਦੇ ਰਿਹਾ ਕਿ ਟਿਕਟ ਨਾ ਬਦਲੀ ਗਈ ਤਾਂ ਫਿਰ ਉਹ ਜਿਹੜਾ ਜੀ ਬਾਗੀ ਹੋਣਗੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਇਸ ਸੂਚੀ ਤੋਂ ਬਹੁਤੇ ਜਿਹੜੇ ਆ ਜੀ ਉਹ ਸੰਤੁਸ਼ਟ ਨਹੀਂ ਲੱਗ ਰਹੇ, ਔਰ ਜਿਹੜੇ ਚੰਡੀਗੜ੍ਹ ਦੇ ਵਿੱਚ ਨੇ ਜੀ ਉਹ ਪਰ ਕਿਸੇ ਨੂੰ ਮਿਲੇ ਨਹੀਂ। ਜਿਹੜੇ ਧੀਮਾਨ ਨੇ ਉਹਨੂੰ ਉਹ ਸੁਨਾਮ ਲਿਆਉਣਾ ਚਾਹੁੰਦੇ ਸੀਗੇ, ਨਹੀਂ ਜਿਹੜਾ ਜੀ ਲਿਆ ਸਕੇ। ਉਧਰ ਜਿਹੜਾ ਬਰਨਾਲਾ ਪਰਿਵਾਰ ਹੈ ਜੀ ਉਹਦੀਆਂ ਆਸਾਂ ਤੇ ਪਾਣੀ ਫਿਰ ਗਿਆ। ਹੁਣ ਕੱਲ ਨੂੰ ਜਿਹੜਾ ਬਰਨਾਲਾ ਪਰਿਵਾਰ ਨੇ ਮੀਟਿੰਗ ਸੱਦੀ ਆ ਧੂਰੀ ਦੇ ਵਿੱਚ, ਔਰ ਇਹ ਕਿਹਾ ਜੀ ਕਿ ਧੂਰੀ ਹਲਕੇ ਤੋਂ ਦਿੱਤੀ ਟਿਕਟ ਜਿਹੜੀ ਹੈ ਜੀ ਉਹਦਾ ਰਿਵਿਊ ਕਰੇ ਜਿਹੜੀ ਕਾਂਗਰਸ, ਤੇ ਉਹਨਾਂ ਨੂੰ ਟਿਕਟ ਜਿਹੜੀ ਹੈ ਜੀ ਉਹ ਦੇਵੇ। ਥਾਂ ਥਾਂ ਤੋਂ ਜਿਹੜੀਆਂ ਉੱਠ ਰਹੀਆਂ ਬਾਗੀ ਸੁਰਾਂ ਨੇ, ਸੁਨਾਮ ਦੇ ਵਿੱਚ ਜਿਹੜੀਆਂ ਦੀ ਬਾਗੀ ਸੁਰਾਂ ਉੱਠ ਰਹੀਆਂ ਨੇ, ਇੱਥੋਂ ਜਿਹੜਾ ਜੀ ਦੀਪਾ ਹੈ ਉਹਨੇ ਇਹ ਗੱਲ ਕਹੀ ਹੈ ਕਿ ਉਹਨੂੰ ਟਿਕਟ ਮਿਲਣੀ ਚਾਹੀਦੀ ਹੈ, ਨਹੀਂ ਤਾਂ ਉਹ ਆਜ਼ਾਦ ਤੌਰ ਦੇ ਉੱਤੇ ਲੜੂਗਾ ਜੀ। ਇਹ ਜਿਹੜੀ ਬਾਗੀ ਸੁਰਾਂ ਨੇ ਜੀ ਇਹ ਮੁਕਤਸਰ ਦੇ ਵਿੱਚ ਵੀ ਉੱਠੀਆਂ ਨੇ, ਜਿੱਥੇ ਕਰਨ ਬਰਾੜ ਨੂੰ ਜਿਹੜੀ ਹੈ ਉਹ ਟਿਕਟ ਦਿੱਤੀ ਗਈ ਹੈ। ਤੋ ਇੱਥੋਂ ਜਿਹੜੀਆਂ ਬਾਗੀ ਸੁਰਾਂ ਨੇ ਉਹ ਉੱਠ ਰਹੀਆਂ ਨੇ। ਤਕਰੀਬਨ ਜਿਹੜੀਆਂ ਵੱਖ-ਵੱਖ
ਜੇਕਰ ਲਾਇਆ ਜਾਵੇ ਕਿ ਕਿੰਨੀਆਂ ਸੀਟਾਂ ਨੇ, ਕੋਈ 13 ਦੇ ਕਰੀਬ ਸੀਟਾਂ ਨੇ ਜਿੱਥੋਂ ਕਾਂਗਰਸ ਨੂੰ ਇਸ ਵੇਲੇ ਬਗਾਵਤ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਔਰ ਜਿਹੜੀ ਕਾਂਗਰਸ ਹੈ ਉਹਨੇ ਬੇਸ਼ੱਕ ਇਹ ਕਿਹਾ ਸੀਗਾ ਜੀ ਕਿ 31 ਸੀਟਾਂ ਦਾ ਐਲਾਨ ਉਹ ਕਰੂਗੀ, ਬਾਅਦ ਦੇ ਵਿੱਚ ਇਹ ਜਿਹੜੀ ਜੀ ਕਹਿ ਦਿੱਤਾ ਗਿਆ 25 ਸੀਟਾਂ ਦੇ ਉੱਤੇ ਅਨਾਊਂਸਮੈਂਟ ਹੋਊਗੀ। ਪਰ ਜਦੋਂ ਇਹ ਐਲਾਨ ਹੋਇਆ ਤੇ 16 ਸੀਟਾਂ ਤੋਂ ਐਲਾਨ ਜਿਹੜਾ ਜੀ ਹੋਇਆ, ਦੂਸਰੀ ਸੂਚੀ ਜਿਹੜੀ ਆਈ ਹੈ। ਔਰ ਇਹਦੇ ਵਿੱਚ ਜਿਹੜਾ ਖੀਮਕਰਨ, ਸੁਨਾਮ, ਮੁਕਤਸਰ, ਭਦੌੜ, ਡੇਰਾ ਬਾਬਾ ਨਾਨਕ, ਕਿਉਂਕਿ ਭਦੌੜ ਤੋਂ ਜਿਹੜੇ ਨੇ ਜੀ ਮੁਹੰਮਦ ਸਦੀਕ ਹੁਰੀ ਉਹਨਾਂ ਨੂੰ ਬਦਲ ਕੇ ਇੱਥੇ ਜੈਤੋਂ ਜਿਹੜਾ ਜੀ ਲੈਣ ਦਾ, ਜੈਤੋਂ ਦੇ ਵਿੱਚ ਵੱਖਰਾ ਰੌਲਾ ਜਿਹੜਾ ਜੀ ਉਹ ਪਿਆ ਹੋਇਆ। ਫਲੌਰ ਵਾਲਾ ਜਿਹੜਾ ਜੀ ਉਹ ਵੀ ਰੌਲਾ ਅਜੇ ਚੱਲ ਰਿਹਾ ਕਿਉਂਕਿ ਜਿਹੜੇ ਚੌਧਰੀ ਪਰਿਵਾਰ ਹੈ ਜੀ, 2 ਭਰਾ ਉਹ ਅੜੇ ਹੋਏ ਨੇ। ਹੁਣ ਚੌਧਰੀ ਜਗਜੀਤ ਸਿੰਘ ਦੇ ਮੁੰਡੇ ਨੂੰ ਤਾਂ ਕਰਤਾਰਪੁਰ ਤੋਂ ਟਿਕਟ ਜਿਹੜੀ ਹੈ ਜੀ ਉਹ ਦੇਤੀ ਆ, ਤੇ ਜਿਹੜਾ ਜੀ ਦੂਸਰਾ ਚੌਧਰੀ ਦਾ ਮੁੰਡਾ ਜਿਹੜਾ ਜੀ ਉਹ ਟਿਕਟ ਮੰਗ ਰਿਹਾ। ਫਲੌਰ ਵਾਲੀ ਤੇ ਕਰਤਾਰਪੁਰ ਵਾਲੀ ਸੀਟਾਂ 2 ਹੈਗੀਆਂ ਨੇ। ਫਲੌਰ ਵਾਲੀ ਤੇ ਸਰਵਣ ਸਿੰਘ ਫਲੌਰ ਹੋਰਾਂ ਦੇ ਆਉਣ ਦੇ ਚਾਂਸਸ ਨੇ ਜੇ ਆਉਂਦੇ ਆ, ਤੇ ਚੌਧਰੀ ਪਰਿਵਾਰ ਜਿਹੜਾ ਜੀ ਉਹ ਬਗਾਵਤ ਦਾ ਝੰਡਾ ਚੁੱਕ ਸਕਦਾ। ਇਹ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਨੇ ਫਿਰ ਇੱਕ ਵਾਰੀ ਜਿਹੜਾ ਜੀ ਉਹ ਫੂਕ ਕੇ ਕਦਮ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਬਗਾਵਤ ਜਿਹੜੀ ਆ ਉਹਦੇ ਤੋਂ ਬਚਿਆ ਜਾ ਸਕੇ। ਪਰ ਬਗਾਵਤ ਤੋਂ ਬਚਿਆ ਜਾ ਸਕੂਗਾ ਜੀ, ਇਹ ਵੱਡਾ ਸਵਾਲ ਹੈ। ਸੋ ਅੱਜ ਦਾ ਦਿਨ ਬੜਾ ਜਿਹੜਾ ਜੀ ਉਹ ਅਹਿਮ ਰਹੂਗਾ ਕਾਂਗਰਸ ਦੇ ਵਾਸਤੇ ਕਿ ਕਿੰਨੀਆਂ ਕੁ ਬਾਗੀ ਸੁਰਾਂ ਉੱਠਦੀਆਂ ਨੇ, ਤੇ ਖਾਸ ਤੌਰ ਦੇ ਉੱਤੇ ਉਹਨਾਂ ਬਾਗੀ ਸੁਰਾਂ ਨੂੰ ਦਬਾਉਣ ਦੇ ਵਾਸਤੇ, ਘਟਾਉਣ ਦੇ ਵਾਸਤੇ ਕਾਂਗਰਸ ਜਿਹੜਾ ਜੀ ਉਹ ਕੀ ਕਰਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਗਾਵਤ ਜਿਹੜੀ ਸੀਗੀ ਜੀ ਉਹਨੇ ਕਾਂਗਰਸ ਦਾ ਪੱਠਾ ਬਿਠਾਇਆ ਸੀ। ਉਦੋਂ ਬਾਗੀਆਂ ਨੂੰ ਬਿਠਾਉਣ ਦੀ ਕੋਸ਼ਿਸ਼ ਵੀ ਨਹੀਂ ਸੀ ਕੀਤੀ ਗਈ, ਸ਼ਾਇਦ ਉਦੋਂ ਕਾਂਗਰਸ ਕੁਝ ਜ਼ਿਆਦਾ ਓਵਰ ਕੌਨਫੀਡੈਂਸ ਦੇ ਵਿੱਚ ਸੀਗੀ। ਸੋ ਵੇਖਦੇ ਹਾਂ ਜੀ ਕਿ ਜਿਹੜੀ ਲੀਡਰਸ਼ਿਪ ਹੈ ਉਹ ਇਹਨਾਂ ਬਾਗੀ ਸੁਰਾਂ ਨੂੰ ਕਿਵੇਂ ਦੱਬਦੀ ਹੈ। ਜੀ ਬਿਲਕੁਲ, ਬਾਗੀ ਸੁਰਾਂ ਔਖੀਆਂ ਹੈ ਜੀ ਸਾਰਿਆਂ ਨੂੰ ਦੱਬਣੀਆਂ। ਕੋਈ ਵੀ ਆ ਬੇਸ਼ੱਕ ਇੱਕ ਦੂਜੇ ਵੱਲ ਦੇਖ ਕੇ ਤਾੜੀ ਮਾਰਦੇ ਆ, ਪਰ ਸਾਰਿਆਂ ਦੇ ਵਿੱਚ ਵੀ ਇਸ ਦੀ ਜਿਹੜੀ ਆ ਵੱਡੀ ਪ੍ਰੋਬਲਮ ਜ਼ਰੂਰ ਹੋਊਗੀ। ਅੱਗੇ ਆਪਾਂ ਜਿਹੜੇ ਕਰੋੜਾਂ ਦਾ ਚਿੱਟ ਫੰਡ ਘਪਲਾ ਹੋਇਆ ਸੀਗਾ ਉਹ ਉਸੇ ਤਰ੍ਹਾਂ ਹੀ ਆ, ਤੇ ਪੁਲਿਸ ਦੇ ਹੱਥ ਵੀ ਅਜੇ ਤੱਕ ਖਾਲੀ ਆ। ਚਲੀ ਜੀ ਇਹ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਬਹੁਤਾ ਜ਼ਿਆਦਾ ਜਿਹੜਾ ਜੀ ਇਹਦਾ ਹੈਗਾ ਸੀਗਾ ਜੀ ਅਸਰ ਜਿਹੜਾ। ਔਰ ਪਾਵਰਕੌਮ ਦਾ ਜੇਈ ਜੈਕਮਾਰ ਜਿਹੜਾ ਜੀ ਉਦੋਂ 40 ਸਾਲਾਂ ਦਾ ਸੀਗਾ, ਜਦੋਂ 6 ਸਾਲ ਪਹਿਲਾਂ ਉਹਨੇ ਕਾਨੂੰਨੀ ਢੰਗ ਦੇ ਨਾਲ ਵੱਧ ਕਮਾਈ ਕਰਨ ਦੇ ਮਕਸਦ ਦੇ ਨਾਲ ਚਿੱਟ ਫੰਡ ਕੰਪਨੀ ਕਰਾਊਨ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਪਹਿਲੀ ਵਾਰੀ 1 ਲੱਖ ਰੁਪਏ ਦੀ ਇਨਵੈਸਟਮੈਂਟ ਜਿਹੜੀ ਆ ਉਹ ਕੀਤੀ ਸੀਗੀ। ਅੱਜ ਉਹ ਬੈਂਕਾਂ ਦਾ 32 ਲੱਖ ਰੁਪਏ ਦਾ ਦੇਣਦਾਰ ਹੈ। ਉਹਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਜਿਹੜੀ ਹੈ ਜੀ ਉਹ ਕਰ ਚੁੱਕਿਆ ਕਈ ਵਾਰੀ, ਔਰ ਕਾਤਲਾਨਾ ਹਮਲੇ ਦੇ ਵਿੱਚ ਵੀ ਉਹ ਬਚਿਆ ਜੀ। ਰਿਸ਼ਤੇਦਾਰ ਵੀ ਉਹਦੇ ਵਾਂਗ ਜਿਹੜਾ ਜੀ ਠੱਗੇ ਜਾਣ ਕਰਕੇ ਉਹਦਾ ਬਾਈਕਾਟ ਕਰ ਚੁੱਕੇ ਨੇ। ਜੈਕਮਾਰ ਨੇ 2 ਸਾਲਾਂ ਦੇ ਵਿੱਚ ਪੈਸੇ ਦੁੱਗਣੇ ਹੋਣ ਦੇ ਲਾਲਚ ਦੇ ਵਿੱਚ ਪਹਿਲੀ ਵਾਰੀ 1 ਲੱਖ ਰੁਪਏ ਜਮ੍ਹਾਂ ਕਰਾਏ ਸੀਗੇ, ਤੇ ਉਹਨੂੰ 2,48,000 ਰੁਪਏ ਮਿਲ ਵੀ ਗਏ। ਆਮਦਨ ਆਉਂਦੀ ਰਹੀ ਤਾਂ 32 ਲੱਖ ਰੁਪਈਆ ਉਹ ਜਿਹੜਾ ਸੀਗਾ ਇਨਵੈਸਟ ਕਰ ਗਿਆ। ਬੈਂਕਾਂ ਦਾ ਕਰਜ਼ਾ, ਪ੍ਰੋਵੀਡੈਂਟ ਫੰਡ, ਘਰ ਤੱਕ ਉਹਨੇ ਜਿਹੜਾ ਸੀਗਾ ਜੀ ਉਹ ਗਹਿਣੇ ਰੱਖ ਦਿੱਤਾ। ਰਿਸ਼ਤੇਦਾਰਾਂ ਨੇ ਵੀ 1,92,00,000 ਰੁਪਏ ਜਿਹੜੇ ਜੀ ਉਹ ਦਿੱਤੇ। 15 ਦੇ ਵਿੱਚ ਕੰਪਨੀ ਰਾਤੋਂ ਰਾਤ ਜਿਹੜੀ ਸੀ ਉਹ ਭੱਜ ਗਈ। ਔਰ ਇਹ ਜਿਹੜਾ ਜੀ ਹੁਣ ਤੱਕ ਪੰਜਾਬ ਦਾ ਸਭ ਤੋਂ ਵੱਡਾ ਚਿੱਟ ਫੰਡ ਘੁਟਾਲਾ ਜਿਹੜਾ ਜੀ ਉਹ ਹੈ। ਤੁਸੀਂ ਹੈਰਾਨ ਹੋਵੋਗੇ, ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਛਾਜਲੀ ਦਾ ਇੱਕ ਵੈਸੇ ਵਿਅਕਤੀ ਜਿਹੜਾ ਜੀ ਉਹ ਖੁਦਕੁਸ਼ੀ ਵੀ ਕਰ ਚੁੱਕਿਆ। ਇਹ ਕਿਹਾ ਜਾ ਰਿਹਾ ਹੈ ਕਿ ਛਾਜਲੀ ਪਿੰਡ ਦੇ ਵਿੱਚ, ਬਹੁਤ ਵੱਡਾ ਪਿੰਡ ਹੈ ਜੀ ਇਹ, ਇੱਥੋਂ ਕੋਈ ਵੀ ਪਰਿਵਾਰ ਜਿਹੜਾ ਜੀ ਨਹੀਂ ਹੋਊਗਾ ਜਿਹਨੇ ਕਿ ਇਸ ਚਿੱਟ ਫੰਡ ਕੰਪਨੀ ਦੇ ਵਿੱਚ ਜਿਹੜਾ ਜੀ ਉਹ ਇਨਵੈਸਟ ਨਾ ਕੀਤਾ ਹੋਵੇ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਜੀ ਉਹ ਠੱਗੇ ਗਏ ਨੇ। ਕਿੰਨੇ ਕੁ 50 ਕਰੋੜ ਰੁਪਏ ਦੇ ਕਰੀਬ ਜਿਹੜਾ ਜੀ ਇਹ ਘੁਟਾਲਾ ਦੱਸੀ ਦਾ ਜਿਹੜਾ ਜੀ ਇੱਥੋਂ ਜਿਹੜੇ ਪੈਸੇ ਇਕੱਠੇ ਹੋਏ ਨੇ, ਔਰ ਇੱਕ ਪਿੰਡ ਦੇ ਵਿੱਚੋਂ ਜੀ। ਬਾਕੀ ਜਿਹੜਾ ਘੁਟਾਲਾ ਜੀ ਕਿੱਡਾ ਵੱਡਾ, ਤੁਸੀਂ 1 0 ਹੋਰ ਨਾਲ 5 ਦੇ ਲਾ ਸਕਦੇ ਜੀ। ਬਿਲਕੁਲ ਜੀ, ਕਰੋੜਾਂ ਦੇ ਵਿੱਚ ਦੱਸੀ ਦਾ ਕਿ ਕਰੋੜਾਂ ਦੇ ਵਿੱਚ ਇਹ ਘੁਟਾਲਾ ਹੋਇਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਬਗਾਵਤਾਂ ਛੇਰੂ ਆ, ਤਾਂ ਇਹਨਾਂ ਬਗਾਵਤਾਂ ਕਰਕੇ ਜਿਹੜੇ ਕਾਂਗਰਸ ਦੇ ਬਾਗੀ ਆ ਜਾਂ ਹੋਰ ਪਾਰਟੀਆਂ ਦੇ ਬਾਗੀ ਆ, ਉਹਦੇ ਤੇ ਨਿਗਾਹ ਨੇ ਜੀ ਸੁਖਬੀਰ ਬਾਦਲ ਦੀਆਂ। ਦੇਖੋ, ਇਹਨੂੰ ਉਹ ਕਹਿੰਦੇ ਨੇ ਚੋਣ ਮੈਨੇਜਮੈਂਟ ਜਿਹੜੀ ਪਿਛਲੇ ਕੁਝ ਸਾਲਾਂ ਤੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਜਿਹੜਾ ਲਫ਼ਜ਼ ਹੈ ਇਹਨੂੰ ਪ੍ਰਮੋਟ ਕੀਤਾ ਜਾਂ ਮਸ਼ਹੂਰ ਜਿਹੜਾ ਜੀ ਉਹ ਕੀਤਾ। ਤੋ ਉਹਨਾਂ ਦੀ ਜਿਹੜੀ ਇਹ ਖੇਡ ਆ ਉਹ ਫਿਰ ਉਹਨਾਂ ਨੇ ਸ਼ੁਰੂ ਕੀਤੀ ਦੱਸੀ ਦੀ ਆ। ਉਹ ਜਿਹੜੇ ਨਾਰਾਜ਼ ਕਾਂਗਰਸੀ ਨੇ ਜੀ ਤੇ ਦੂਜੀਆਂ ਪਾਰਟੀਆਂ ਵਾਲੇ, ਆਮ ਆਦਮੀ ਪਾਰਟੀ ਤੋਂ ਬਾਗੀ, ਉਹਨਾਂ ਦੇ ਨਾਲ ਜਿਹੜੀ ਜੀ ਉਹ ਨਿਗਾਹ ਰੱਖ ਰਹੇ ਨੇ। ਆਪ ਜਿਹੜਾ ਜੀ ਉਹ ਸਿੱਧਾ ਸੰਪਰਕ ਉਹਨਾਂ ਦੇ ਨਾਲ ਕਰ ਰਹੇ ਨੇ।
ਪਿਛਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ, ਜਿਵੇਂ ਮੈਂ ਉਹਨੂੰ ਤੁਹਾਡੇ ਨਾਲ ਸਾਂਝਾ ਕਰਕੇ ਹਟਿਆ ਜੀ, ਕਿ 32 ਤੋਂ 37 ਦੇ ਕਰੀਬ ਜਿਹੜੀਆਂ ਜੀ ਉਹ ਬਾਗੀ ਸਨ। ਉਦੋਂ ਇਹ ਕਿਹਾ ਜਾਂਦਾ ਸੀਗਾ ਕਿ ਜਿਹੜੇ ਬਾਗੀ ਨੇ ਉਹਨਾਂ ਨੂੰ ਡੇਲੀ ਬੇਸਿਸ ਦੇ ਉੱਤੇ ਕਿਸਮ ਦੇ ਨਾਲ ਹਾਇਰ ਕੀਤਾ ਗਿਆ ਸੀਗਾ। ਇਹ ਵੀ ਨਹੀਂ ਕਿ ਇੱਕ ਵਾਰੀ ਦੇ ਕੇ ਜਿਹੜਾ ਜੀ ਉਹ ਛੱਡ ਦਿੱਤਾ ਕਿ ਮੁੜ ਕੇ ਕਿਤੇ ਉਹ ਮੁੱਕਰ ਨਾ ਜਾਣ। ਹੁਣ ਉਹੋ ਜਿਹੀ ਖੇਡ ਜਿਹੜੀ ਹੈ ਜੀ ਫੇਰ ਖੇਡਣ ਦੀ ਕੋਸ਼ਿਸ਼ ਕੀਤੀ ਜਿਹੜੀ ਹੈ ਜੀ ਉਹ ਜਾ ਰਹੀ ਹੈ। ਬੇਸ਼ੱਕ ਪਹਿਲੀ ਸੂਚੀ ਦੇ ਵਿੱਚ ਬਹੁਤ ਜ਼ਿਆਦਾ ਬਗਾਵਤ ਨਹੀਂ ਹੋਈ, ਪਰ ਦੂਜੀ ਸੂਚੀ ਤੋਂ ਬਾਅਦ ਜਿਹੜੇ ਆ ਜੀ ਹਾਲਾਤ ਕਾਂਗਰਸ ਦੇ ਕਾਫੀ ਬਦਲ ਰਹੇ ਨੇ। ਬਾਗੀ ਸੁਰਾਂ ਬਹੁਤ ਜ਼ਿਆਦਾ ਜਿਹੜੀਆਂ ਜੀ ਉਹ ਉੱਠ ਰਹੀਆਂ ਨੇ। ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ, ਉਹਨਾਂ ਦੇ ਨੇੜਲੇ ਨੇ, ਉਹ ਇਹਨਾਂ ਬਾਗੀ ਸੁਰਾਂ ਵਾਲਿਆਂ ਨੂੰ ਅਫਸੋਸ ਵੀ ਜ਼ਾਹਰ ਕਰ ਰਹੇ ਨੇ ਤੇ ਉਹਨਾਂ ਨੂੰ ਹਰ ਪੱਖੋਂ ਮਦਦ ਦੇਣ ਦੀ ਗੱਲ ਵੀ ਜਿਹੜੀ ਹੈ ਜੀ ਉਹ ਕਰ ਰਹੇ ਨੇ। ਬੰਗੇ ਤੋਂ ਪੁਰਾਣੇ ਕਾਂਗਰਸੀ ਆਗੂ ਜਗਤ ਰਾਮ ਹੋਰਾਂ ਦੇ ਮੁੰਡੇ ਜਿਹੜੇ ਮੌਜੂਦਾ ਵਿਧਾਇਕ ਨੇ ਤਰਲੋਚਨ ਸਿੰਘ ਸੂੰਢ ਤੇ ਜੈਤੋਂ ਤੋਂ ਵਿਧਾਇਕ ਜੋਗਿੰਦਰ ਸਿੰਘ ਪੰਜ ਗਰਾਈਆਂ ਦੀ ਟਿਕਟ ਜਿਹੜੀ ਹੈ ਜੀ ਉਹ ਕੱਟੀ ਗਈ ਆ। ਇੱਥੇ ਜਿਹੜੀ ਹੈ ਜੀ ਨਿਗਾਹ ਲੱਗੀ ਹੋਈ ਆ ਅਕਾਲੀ ਦਲ ਦੀ, ਔਰ ਜਿਹੜੇ ਬਗਾਵਤ ਵਾਲੇ ਨੇ, ਜਿਹੜੇ ਬਾਗੀ ਹੋ ਰਹੇ ਨੇ, ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ, ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਜਿਹੜਾ ਜੀ ਉਹ ਦੱਸੀ ਦੇ ਨੇ ਸੁਖਬੀਰ ਸਿੰਘ ਬਾਦਲ ਹੋਰੀ। ਔਰ ਉਹ ਇਹ ਸੋਚਦੇ ਨੇ ਕਿ ਜੇ ਲੜਾਈ ਫਿਰ ਜਿਹੜੀ ਬਾਗੀਆਂ ਦੇ ਸਿਰ ਦੇ ਉੱਤੇ ਆ ਕੇ ਖੜੀ ਹੋ ਜਾਂਦੀ ਆ ਤਾਂ ਅਕਾਲੀ ਦਲ ਜਿਹੜਾ ਜੀ ਇਹਦਾ ਲਾਹਾ ਲਊਗਾ, ਔਰ ਪਿਛਲੀ ਵਾਰੀ ਵਾਂਗੂ ਜਿਹੜਾ ਜੀ ਉਹ ਫਿਰ ਇਸ ਸ਼ੈਤਾਨੀ ਦੇ ਨਾਲ ਜਿਹੜਾ ਜੀ ਉਹ ਸਰਕਾਰ ਬਣਾ ਸਕਦੇ ਨੇ। ਸੁਨਾਮ ਤੋਂ ਰਜਿੰਦਰ ਦੀਪਾ ਉਹਦਾ ਦਾਅਵੇਦਾਰ ਵੱਡਾ ਸੀ ਜੀ ਸੁਨਾਮ ਤੋਂ, ਪਰ ਉਹਨੂੰ ਟਿਕਟ ਨਹੀਂ ਜਿਹੜੀ ਮਿਲੀ। ਇੱਥੋਂ ਦਮਨ ਥਿੰਦ ਬਾਜਵਾ ਜਿਹੜੀ ਹੈ ਜੀ ਉਹ ਬਾਜੀ ਮਾਰ ਗਈ ਆ। ਦੀਪਾ ਦੀਆਂ ਬਾਗੀ ਸੁਰਾਂ ਜਿਹੜੀਆਂ ਜੀ ਉਹ ਉੱਚੀਆਂ ਹੋ ਰਹੀਆਂ ਨੇ। ਜਿਹੜੇ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ, ਮਹੇਸ਼ਿੰਦਰ ਸਿੰਘ, ਨਿਹਾਲ ਸਿੰਘ ਵਾਲਾ, ਇਹਨਾਂ ਦੀਆਂ ਟਿਕਟਾਂ ਬੇਸ਼ੱਕ ਅਜੇ ਅਨਾਉਂਸ ਨਹੀਂ ਹੋਈਆਂ, ਪਰ ਬਾਗੀ ਸੁਰਾਂ ਪਹਿਲਾਂ ਹੀ ਉੱਠ ਰਹੀਆਂ ਨੇ। ਉਹਨਾਂ ਜਿਹੜੀਆਂ ਬਾਗੀ ਸੁਰਾਂ ਨੇ ਉਹਨਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਸੇ ਕਰਕੇ ਹੀ ਉਹ ਚੁੱਪਚਾਪ ਇਹ ਜਿਹੜੀ ਖੇਡ ਹੈ, ਜਿਹਨੂੰ ਚੋਣ ਮੈਨੇਜਮੈਂਟ ਕਹਿੰਦੇ ਆ, ਉਹ ਖੇਡਣ ਦੀ ਤਿਆਰੀ ਦੇ ਵਿੱਚ ਹੀ ਨਹੀਂ, ਬਲਕਿ ਉਹਨਾਂ ਨੇ ਹਰ ਪੱਖੋਂ ਆਪਣੇ ਪੱਤੇ ਜਿਹੜੇ ਨੇ ਉਹ ਚਲਾਉਣੇ ਸ਼ੁਰੂ ਕਰ ਦਿੱਤੇ ਨੇ। ਦੇਖੋ 12 ਤੋਂ ਲੈ ਕੇ 17 ਦੇ ਵਿਚਾਲੇ ਬੜਾ ਕੁਝ ਜਿਹੜਾ ਜੀ ਉਹ ਫਰਕ ਪਿਆ। ਜਿਹੜੀ ਐਂਟੀ ਇਨਕੰਬੈਂਸੀ ਆ ਪਿਛਲੀ ਵਾਰੀ ਨਾਲੋਂ ਦੁੱਗਣੀ ਨਹੀਂ, ਕਈ ਗੁਣਾ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਹੈ। ਸੋਸ਼ਲ ਮੀਡੀਆ ਦਾ ਪਸਾਰ ਜਿਹੜਾ ਜੀ ਉਹ ਬਹੁਤ ਵੱਡਾ ਹੈ। ਸੋ ਦੇਖਦੇ ਹਾਂ ਜੀ ਕਿ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜਿਹਨੂੰ ਚੋਣ ਮੈਨੇਜ ਕਰਨਾ ਕਹਿੰਦੇ ਆ, ਜਿਹਨੂੰ ਖੇਡ ਇੱਕ ਚੋਣ ਦੀ, ਉਹ ਇਸ ਵਾਰੀ ਉਹਦੇ ਵਿੱਚ ਕਿੰਨਾ ਕੁ ਸਫਲ ਜਿਹੜਾ ਜੀ ਉਹ ਹੁੰਦੇ ਨੇ ਸੁਖਬੀਰ ਸਿੰਘ ਬਾਦਲ ਹੋਰੀ। ਬਿਲਕੁਲ ਜੀ, ਸਦਾ ਹੀ ਇਹਨਾਂ ਚਲਾਕੀਆਂ 'ਚ ਹੀ ਆਪਾਂ ਨਿਕਲ ਗਏ। ਤੇ ਅੱਗੇ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਕਿ ਉਸ ਦਾ ਕਾਂਗਰਸ ਵਿੱਚ ਆਉਣ ਦਾ ਰਾਹ ਪੱਧਰਾ ਹੋ ਗਿਆ। ਜਿਹੜੇ ਕੇਸ ਕੀਤੇ ਹੋਏ ਸੀਗੇ ਜੀ OP ਸੋਨੀ ਨੇ, ਉਹਨੇ ਵਾਪਸ ਲੈ ਲਏ। ਐਕਚੁਅਲੀ ਜੀ ਜਿਹੜੇ ਨਵਜੋਤ ਸਿੰਘ ਸਿੱਧੂ ਆ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਹਾਈ ਕਮਾਂਡ ਹੈ ਉਹ ਖਾਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਜੀ ਉਹ ਪ੍ਰੋਜੈਕਟ ਕਰ ਰਹੀ ਹੈ ਹੌਲੀ ਹੌਲੀ ਪੰਜਾਬ ਦੇ ਵਿੱਚ। ਔਰ ਇਹਦੇ ਸੰਬੰਧੀ ਜਿਹੜਾ ਜੀ ਉਹ ਕਿਸੇ ਵੀ ਧਿਰ ਨੂੰ ਨਾਰਾਜ਼ ਨਹੀਂ ਰੱਖਣਾ ਚਾਹੁੰਦੀ, ਜਿਹਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਜਿਹੜੀ ਸਭ ਤੋਂ ਵੱਡੀ ਬਾਗੀ ਸੁਰ ਉੱਭਰ ਰਹੀ ਉਹ OP ਸੋਨੀ ਹੋਰਾਂ ਦੀ ਸੀਗੀ ਜੀ ਅੰਮ੍ਰਿਤਸਰ ਤੋਂ। ਉਹ ਇਹ ਕਹਿੰਦੇ ਸਨ ਕਿ ਨਵਜੋਤ ਕੌਰ ਸਿੱਧੂ ਹੋਰੀ ਇੱਥੋਂ ਟਿਕਟ ਜਿਹੜਾ ਜੀ ਕਿਵੇਂ ਲੈ ਜਾਣਗੇ, ਇੱਥੋਂ ਚੋਣ ਜਿਹੜੀ ਆ ਉਹ ਕਿਵੇਂ ਲੜ ਜਾਣਗੇ। ਪਰ ਹੁਣ ਇਹਦੇ ਵਿੱਚ ਯੂਟਰਨ ਹੀ ਤੁਸੀਂ ਜਿਹੜਾ ਜੀ ਉਹ ਸਮਝ ਲਓ ਕਿ ਇਹ ਸਮੀਕਰਨ ਜਿਹੜੇ ਆ ਜੀ ਉਹ ਬਦਲਣ ਲੱਗੇ ਨੇ। ਜਿਹੜੇ ਦੁਸ਼ਮਣ ਸੀ ਉਹ ਦੋਸਤ, ਉਹਨਾਂ ਨੂੰ ਬਣਾਉਣ ਦੀ ਹਾਈ ਕਮਾਂਡ ਦੇ ਵੱਲੋਂ ਉੱਤੋਂ ਜਿਹੜੀਆਂ ਆਏ ਹੁਕਮ ਨੇ, ਉਹਨਾਂ ਦੇ ਤਹਿਤ ਜਿਹੜੇ ਕਾਂਗਰਸੀ ਵਿਧਾਇਕ ਨੇ OP ਸੋਨੀ, ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅਦਾਲਤ ਦੇ ਵਿੱਚ 2 ਵੱਖ-ਵੱਖ ਕੇਸ ਦਾਇਰ ਕੀਤੇ ਹੋਏ ਸੀਗੇ ਜੀ, ਉਹ ਦੋਵੇਂ ਕੇਸ ਵਾਪਸ ਲੈ ਲਏ ਨੇ। OP ਸੋਨੀ ਹੋਰਾਂ ਨੇ ਮਈ 2009 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਿਵਲ ਜੱਜ ਉਸ ਵੇਲੇ ਦੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀਗਾ। ਇਹ 2009 ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਦੌਰਾਨ ਸੋਨੀ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਦੋਸ਼ ਦੇ ਹੇਠ ਦਾਇਰ ਕੀਤਾ ਗਿਆ ਸੀਗਾ। ਔਰ ਸੋਨੀ ਹੋਰਾਂ ਨੇ ਸਿੱਧੂ ਖਿਲਾਫ 4 ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਕੀਤਾ ਸੀਗਾ। ਦੂਜੇ ਪਾਸੇ ਸਿੱਧੂ ਨੇ ਇਹਨਾਂ ਦੋਸ਼ਾਂ ਨੂੰ ਰੱਦ ਕੀਤਾ ਸੀਗਾ, ਪਰ ਇਹ ਮਾਮਲਾ ਅਦਾਲਤ ਦੇ ਵਿੱਚ ਵਿਚਾਰ ਅਧੀਨ ਸੀਗਾ ਜੀ। ਔਰ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਕਰਨ ਵਾਲੀ ਧਿਰ ਦੇ ਵੱਲੋਂ ਸਿੱਧੂ ਨੂੰ 3 ਵਾਰੀ ਲੀਗਲ ਨੋਟਿਸ ਵੀ ਭੇਜਿਆ ਗਿਆ, ਪਰ ਉਹਨੇ ਲੀਗਲ ਨੋਟਿਸ ਨੂੰ ਅਣਗੌਲਿਆ ਜਿਹੜਾ ਜੀ ਉਹ ਕਰ ਦਿੱਤਾ ਸੀਗਾ ਤੇ ਕੋਈ ਉਹਦਾ ਜਵਾਬ ਨਹੀਂ ਦਿੱਤਾ। ਦੂਜੇ ਕੇਸ ਦੇ ਵਿੱਚ ਸੋਨੀ ਹੋਰਾਂ ਨੇ ਸਿੱਧੂ ਦੀ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਨੂੰ ਚੁਣੌਤੀ ਦਿੱਤੀ ਸੀਗੀ। ਔਰ ਇਹਦੇ ਸੰਬੰਧੀ 13 ਮਈ 2009 ਨੂੰ ਜਿਹੜੀ ਇਹ ਚੋਣ ਹੋਈ ਸੀ, ਔਰ ਇਹਦਾ ਨਤੀਜਾ 16 ਮਈ ਨੂੰ ਐਲਾਨਿਆ ਗਿਆ ਸੀਗਾ, ਜਿਹਦੇ ਵਿੱਚ ਸਿੱਧੂ ਹੋਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਸੀਗਾ।
ਸੋਨੀ ਇਹ ਚੋਣ ਸਿਰਫ ਜਿਹੜਾ ਜੀ ਕੋਈ 6858 ਵੋਟਾਂ ਦੇ ਫਰਕ ਦੇ ਨਾਲ ਹਾਰੇ ਸੀਗੇ ਤੇ ਉਹਨਾਂ ਨੇ ਜੂਨ 2009 ਦੇ ਵਿੱਚ ਇਸ ਚੋਣ ਨੂੰ ਜਿਹੜੀ ਉਹ ਚੁਣੌਤੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤੀ ਸੀਗੀ। ਇਹ ਦੋਨੋਂ ਜਿਹੜੇ ਕੇਸ ਨੇ ਇਹਦੀ ਪੁਸ਼ਟੀ ਕਾਂਗਰਸੀ ਆਗੂ ਓਪੀ ਸੋਨੀ ਹੋਰਾਂ ਨੇ ਕਰਤੀ ਹੈ ਜੀ। ਉਹਨਾਂ ਨੇ ਕਿਹਾ ਕਿ ਇਸ ਅਦਾਲਤੀ ਮਾਮਲੇ ਨੂੰ ਉਹ ਹੋਰ ਅੱਗੇ ਨਹੀਂ ਲਿਜਾ ਰਹੇ ਕਿਉਂਕਿ ਦੋਵਾਂ ਦੇ ਵਿਚਾਲੇ ਰਜਾਮੰਦੀ ਹੋ ਗਈ ਹੈ ਤੇ ਸਿੱਧੂ ਹੋਰਾਂ ਨੇ ਅਦਾਲਤ ਦੇ ਵਿੱਚ ਲਿਖਤੀ ਤੌਰ ਦੇ ਉੱਤੇ ਆਖਿਆ ਕਿ ਉਹਨਾਂ ਨੇ ਕੋਈ ਇਤਰਾਜ਼ਯੋਗ ਸ਼ਬਦ ਜਿਹੜੇ ਆ ਜੀ ਉਹ ਨਹੀਂ ਵਰਤੇ। ਬੇਸ਼ੱਕ ਸੋਨੀ ਹੋਰੀ ਇਹ ਕਹਿਣ ਕਿ ਅਦਾਲਤ ਦੇ ਵਿੱਚ ਲਿਖ ਕੇ ਦੇ ਦਿੱਤਾ, ਪਰ ਅਸਲ ਕਹਾਣੀ ਇਹ ਆ ਕਿ ਜਿਹੜੀ ਹਾਈ ਕਮਾਂਡ ਹੈ ਉਹ ਨਹੀਂ ਚਾਹੁੰਦੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਦੋਂ ਕਾਂਗਰਸ ਦੇ ਵਿੱਚ ਆਮਦ ਹੋਵੇ ਤੇ ਉਦੋਂ ਕੋਈ ਵੀ ਜਿਹੜੀ ਬਾਗੀ ਸੁਰ ਆ ਉਹਨਾਂ ਦੇ ਖਿਲਾਫ ਖੜੀ ਹੋਵੇ। ਇਹ ਜੋ ਕੁਝ ਅੰਦਰ ਖਾਤੇ ਗੁੱਜਾ ਚੱਲ ਰਿਹਾ ਜੀ, ਉਹ ਇਹ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਦੇ ਵਿੱਚ ਬੈਠੇ ਕੁਝ ਵਿਅਕਤੀ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਹਨਾਂ ਚੋਣਾਂ ਦੇ ਦੌਰਾਨ ਇੱਕ ਧੜੱਲੇਦਾਰ ਜੱਟ ਸਿੱਖ ਚਿਹਰੇ ਵਜੋਂ ਜਿਹੜਾ ਜੀ ਉਹ ਲਿਆਉਣਾ ਚਾਹੁੰਦੇ ਨੇ, ਜਿਹੜਾ ਕਿ ਨਿਰਸੰਦੇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਕਿਤੇ ਨਾ ਕਿਤੇ ਮੁਸੀਬਤ ਬਣ ਸਕਦਾ ਜੀ। ਇਹ ਤਾਂ ਸਿੱਧੀ ਮੁਸੀਬਤ ਹੈ ਜੀ, ਜਿਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸੀਗੇ ਕੈਪਟਨ, ਪਰ ਲੱਗਦਾ ਨੀਗਾ। ਤੇ ਅੱਗੇ ਆਪਾਂ ਗੱਲ ਕਰਦੇ ਆ ਜੀ, ਸਦਾ ਹੀ ਕਰਦੇ ਆ ਕਿ ਵਿਆਹਾਂ ਦੇ ਵਿੱਚ ਜਿਹੜੇ ਹਥਿਆਰ ਲੈ ਕੇ ਜਾਂਦੇ ਆ, ਗੋਲੀਆਂ ਚਲਾਈਆਂ ਜਾਂਦੀਆਂ ਆ, ਕਿੰਨੀਆਂ ਮੌਤਾਂ ਹੋ ਚੁੱਕੀਆਂ ਆ। ਹੁਣ ਪੰਜਾਬ ਸਰਕਾਰ ਨੂੰ ਤਲਬ ਕੀਤਾ ਜੀ ਹਾਈ ਕੋਰਟ ਨੇ। ਕਦੇ ਪੰਜਾਬ ਦੇ ਵਿੱਚ ਜਿਹੜਾ ਦੀ ਵਿਆਹ ਜਾਂ ਕੋਈ ਹੋਰ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਜਿਹੜੇ ਗੀਤ ਨੇ ਜਿਨ੍ਹਾਂ ਦੇ ਵਿੱਚ ਗੋਲੀਆਂ ਚਲਾਉਣ ਦੀ ਗੱਲ ਜਾਂ ਜਿਹੜੇ ਜੱਟਾਂ ਨੂੰ ਜਿਹੜੇ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਜੀ, ਇਸ ਮਾਮਲੇ ਦੇ ਉੱਤੇ ਬੜੀਆਂ ਸਾਰੀਆਂ ਘਟਨਾਵਾਂ ਜਿਹੜੀਆਂ ਜੀ ਉਹ ਵਾਪਰ ਚੁੱਕੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜੀ ਇੱਕ ਡਾਂਸਰ ਨੂੰ ਗੋਲੀ ਲੱਗਣ ਕਰਕੇ ਆਪਣੀ ਜਾਨ ਉਹਨੂੰ ਗਵਾਉਣੀ ਪਈ ਸੀਗੀ ਜੀ, ਇਹਦੇ ਉੱਤੇ ਸਰਕਾਰ ਕੋਈ ਜਿਹੜੀ ਹੈ ਜੀ ਉਹ ਕਾਰਵਾਈ ਨਹੀਂ ਕਰ ਰਹੀ। ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਨੇ ਜੀ, ਪੰਡਿਤ ਰਾਜ ਧਾਰਿੰਦਰਨਵਾਰ ਜੀ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ PIL ਦਾਖਲ ਕਰਕੇ ਇਹਦੇ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਹੈ ਜੀ। ਅਦਾਲਤ ਨੇ ਜਿਹੜਾ ਇਹ PIL ਪਾਉਣ ਵਾਲਾ ਸੀਗਾ ਜੀ, ਉਹਦਾ ਪੱਖ ਸੁਣਨ ਤੋਂ ਬਾਅਦ ਪੰਜਾਬ ਤੇ ਕੇਂਦਰ ਦੀ ਸਰਕਾਰ ਨੂੰ 30 ਜਨਵਰੀ ਤੱਕ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ। ਅਪੀਲਕਰਤਾ ਨੇ ਜਿਹੜਾ ਜੀ ਪੇਸ਼ ਹੋ ਕੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਜਿਹੜੀ ਜੀ ਉਹ ਗੁਰੂਆਂ ਪੀਰਾਂ ਦੀ ਜ਼ਮੀਨ ਹੈ, ਇੱਥੇ ਸ਼ਾਂਤੀ ਤੇ ਸਾਦਗੀ ਦੇ ਨਾਲ ਰਹਿਣ ਦਾ ਸੰਦੇਸ਼ ਦਿੱਤਾ ਜਾਂਦਾ, ਪਰ ਅੱਜ ਪੰਜਾਬ ਦੇ ਵਿੱਚ ਲੋਕ ਦਿਖਾਵੇ ਤੋਂ ਬਿਨਾਂ ਹੋਰ ਕੁਝ ਜਿਹੜਾ ਜੀ ਉਹ ਨਹੀਂ ਹੈਗਾ। ਉਹਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਲੋਕ ਦਿਖਾਵਾ ਇਹਦੇ ਵਿੱਚ ਗਲਤ ਕਿਸਮ ਦੇ ਗੀਤ ਜਿਹੜੇ ਨੇ, ਹਥਿਆਰਾਂ ਦੀ ਜ਼ਬਰਦਸਤ ਵਰਤੋਂ ਜਿਹੜੀ ਆ ਜੀ ਹੋ ਰਹੀ ਆ, ਜਿਹਦੇ ਕਰਕੇ ਸੱਭਿਆਚਾਰਕ ਪ੍ਰਦੂਸ਼ਣ ਜਿਹੜਾ ਜੀ ਉਹ ਫੈਲ ਰਿਹਾ ਔਰ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਜਿਹੜੇ ਆ ਜੀ ਉਹ ਧੋਣੇ ਪੈਂਦੇ ਆ। ਔਰਤਾਂ ਨੂੰ ਚੰਡੀਗੜ੍ਹ ਵਿੱਚ ਕੁੜੀ ਚਾਕਲੇਟ ਵਰਗੀ ਤੇ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, 4 ਬੋਤਲ ਵੋਦਕਾ ਜਿਹੜਾ ਜੀ ਇਦਾਂ ਦੇ ਗੀਤਾਂ ਦੇ ਨਾਲ ਲੋਕਾਂ ਨੂੰ ਨਚਾਇਆ ਜਾ ਰਿਹਾ ਹੈ ਤੇ ਨੱਚਣ ਵਾਲੇ ਜਿਹੜੇ ਆ ਜੀ ਉਹ ਅੱਗੋਂ ਜਿਹੜੇ ਪਿਸਤੌਲਾਂ ਦੀ ਵਰਤੋਂ ਜਿਹੜੀ ਆ ਜੀ ਉਹ ਕਰਦੇ ਨੇ। ਉਹਨਾਂ ਨੇ ਇਹ ਕਿਹਾ ਕਿ ਇਹਨਾਂ ਗੀਤਾਂ ਦੇ ਉੱਤੇ ਜਿਹੜੇ ਬਣਦੇ ਨੇ ਵੀਡੀਓਜ਼, ਇਹਦੇ ਉੱਤੇ ਰੋਕ ਜਿਹੜੀ ਲੱਗਣੀ ਚਾਹੀਦੀ ਹੈ। ਜਿਹੜੇ ਇਹ ਪ੍ਰੋਗਰਾਮ ਨੇ ਇਹਨਾਂ ਦੇ ਉੱਤੇ ਕੁਝ ਜਿੰਦਾ ਕੁੰਡਾ ਹੋਣਾ ਚਾਹੀਦਾ ਕਿ ਕਿਹੋ ਜਿਹੇ ਗੀਤ ਜਿਹੜੇ ਵੱਜਣੇ ਚਾਹੀਦੇ ਆ, ਕਿਹੋ ਜਿਹੇ ਨਹੀਂ। ਜਿਹੜੇ ਜਸਟਿਸ SS ਸਾਰੋਂ ਦੇ ਤੇ ਆਧਾਰਿਤ ਬੈਂਚ ਆ ਜੀ, ਉਹਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਆ ਜੀ 30 ਜਨਵਰੀ ਤੱਕ ਇਹਦੇ ਸੰਬੰਧੀ ਜਵਾਬ ਦੇਵੇ ਕਿ ਉਹਨੇ ਕੀ ਇਸ ਮਾਮਲੇ ਦੇ ਵਿੱਚ ਕੀਤਾ ਤੇ ਉਹ ਕੀ ਜਿਹੜਾ ਜੀ ਉਹ ਕਰਨ ਜਾ ਰਹੀ ਹੈ। ਦੇਖਦੇ ਹਾਂ ਜੀ ਕਿ ਜਿਹੜੀ ਸਰਕਾਰ ਹੈ ਇਹਦੇ ਲਈ ਕੋਈ ਜਵਾਬ ਦਿੰਦੀ ਹੈ ਜਾਂ ਨਹੀਂ। ਅਜੇ ਤੱਕ ਤਾਂ ਕੁਝ ਵੀ ਜਿਹੜਾ ਜੀ ਜਵਾਬ ਦਿੱਤਾ ਨੀਗਾ, ਨਾ ਕੁਝ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਸਰਕਾਰ ਨੇ ਕੀਤੀ ਆ। ਈਵਨ ਜਿਹੜੀਆਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਨਿਰੰਤਰ ਜਿਹੜੀਆਂ ਜੀ ਉਹ ਵਾਪਰਦੀਆਂ ਨੇ, ਪਰ ਕਿਸੇ ਕਿਸਮ ਦੀ ਕੋਈ ਪਾਬੰਦੀ ਹਾਂ ਇੰਨਾ ਜ਼ਰੂਰ ਹੈਗਾ ਜੀ ਕਿ ਜਿਹੜੇ ਮੈਰਿਜ ਪੈਲੇਸ ਨੇ ਉਹਨਾਂ ਦੇ ਬਾਹਰ ਲਿਖਿਆ ਹੋਇਆ ਕਿ ਅੰਦਰ ਹਥਿਆਰ ਜਿਹੜਾ ਜੀ ਉਹ ਲਿਜਾਣਾ ਮਨਾ, ਤੇ ਇੰਨਾ ਕੁ ਲਿਖ ਕੇ ਸਰਕਾਰ ਜਿਹੜੀ ਹੈ ਜੀ ਉਹ ਆਪਣੀ ਜ਼ਿੰਮੇਵਾਰੀ ਤੋਂ ਜਿਹੜੀ ਹੈ ਜੀ ਉਹ ਫਾਰਗ ਹੋ ਜਾਂਦੀ ਹੈ। ਪਰ ਹਥਿਆਰ ਜਿਹੜੇ ਨੇ ਉਹ ਜਾ ਰਹੇ ਨੇ, ਨਿਰੰਤਰ ਜਿਹੜਾ ਜੀ ਜਾ ਰਹੇ ਨੇ ਤੇ ਲੋਕਾਂ ਦਾ ਕਤਲ ਜਿਹੜਾ ਜੀ ਉਹ ਹੋ ਰਿਹਾ। ਹਾਂ ਇੰਨਾ ਜ਼ਰੂਰ ਹੈ ਜੀ ਕਿ ਜਿਹੜੀ ਇਹ ਲੜਕੀ ਦਾ ਕਤਲ ਹੋਇਆ ਬਠਿੰਡੇ ਦੇ ਵਿੱਚ, ਸ਼ਾਇਦ ਜਿੰਨਾ ਇਹਦਾ ਚਰਚਾ ਇਸ ਵੇਲੇ ਹੋ ਰਿਹਾ ਕਿ ਇਸ ਮਾਮਲੇ ਦੇ ਵਿੱਚ ਕੁਝ ਨਾ ਕੁਝ ਜਿਹੜਾ ਜੀ ਜ਼ਰੂਰ ਹੋ ਜਾਏ, ਪਰ ਟੇਕ ਬਹੁਤੀ ਜਿਹੜੀ ਹੈ ਜੀ ਉਹ ਅਦਾਲਤਾਂ ਦੇ ਉੱਤੇ ਹੀ ਹੈ ਜੀ। ਜੀ ਬਿਲਕੁਲ, ਜੇ ਅਦਾਲਤਾਂ ਦੇ ਵਿੱਚ ਹੁਣ ਸੱਦ ਲੈ ਜਾਣ ਸ਼ਾਇਦ ਥੋੜੀ ਬਹੁਤੀ ਕੋਈ ਠੱਲ ਪੈ ਜਾਏ। ਤੇ ਅੱਗੇ ਆਪਾਂ ਨੋਟਬੰਦੀ ਦੀ ਗੱਲ ਕਰਦੇ ਹਾਂ ਜੀ। ਨੋਟਬੰਦੀ ਦਾ ਹਾਲਤ ਤੇ ਕਹਿੰਦੇ ਉਹੀ ਆ, ਉਸੇ ਤਰ੍ਹਾਂ ਲਾਈਨਾਂ ਲੱਗੀਆਂ, ਉਸੇ ਤਰ੍ਹਾਂ ਲੋਕੀ ਤਰਾ ਕਰ ਰਹੇ ਆ। ਤੇ ਕੇਜਰੀਵਾਲ ਨੇ ਨੋਟਬੰਦੀ ਦੇ ਮਾਮਲੇ ਤੇ ਫੇਰ ਹੱਲਾ ਬੋਲਿਆ।
ਐਕਚੁਅਲੀ ਜੀ ਜਿਹੜੀ ਇੱਥੇ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਹੈ ਜੀ, ਉੱਥੇ ਇੱਕ ਵੱਡਾ ਜਿਹੜਾ ਜੀ ਰੈਲੀ ਕੀਤੀ ਗਈ, ਜਿਹਨੂੰ ਸੰਬੋਧਨ ਕਰਦਿਆਂ ਹੋਇਆ ਜਿਹੜੇ ਅਰਵਿੰਦ ਕੇਜਰੀਵਾਲ ਨੇ, ਉਹਨਾਂ ਨੇ ਇੱਕ ਵਾਰੀ ਫੇਰ ਪ੍ਰਧਾਨ ਮੰਤਰੀ ਨੂੰ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਖੜਾ ਕੀਤਾ। ਉਹਨਾਂ ਨੇ ਕਿਹਾ ਕਿ ਇਹ 8 ਲੱਖ ਕਰੋੜ ਰੁਪਈਏ ਦਾ ਘਪਲਾ ਹੈ ਨੋਟਬੰਦੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਉਹਨਾਂ ਨੇ ਆਪਣੇ ਸਨਅਤਕਾਰ ਮਿੱਤਰਾਂ ਦੇ ਬੈਂਕਾਂ ਦੇ ਕਰਜ਼ੇ ਮਾਫ਼ ਕਰਨ ਦੇ ਵਾਸਤੇ ਨੋਟਬੰਦੀ ਕਰਵਾਈ ਹੈ। ਉਹਨਾਂ ਨੇ ਕਿਹਾ ਕਿ ਜੇ ਕਾਲਾ ਧਨ ਖਤਮ ਹੀ ਕਰਨਾ ਹੈ ਤਾਂ ਪਹਿਲਾਂ ਉਹ ਆਪਣੇ ਸਨਅਤਕਾਰ ਮਿੱਤਰਾਂ ਨੂੰ ਫੜੇ, ਜਿਨ੍ਹਾਂ ਦੇ ਨਾਂ ਸਵਿਸ ਬੈਂਕਾਂ ਦੇ ਖਾਤੇਦਾਰਾਂ ਦੀ ਸੂਚੀ ਦੇ ਵਿੱਚ ਨੇ। ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਤੇ ਨੇਤਾਵਾਂ ਦੇ ਪਿਛਲੇ 5 ਸਾਲ ਦੇ ਬੈਂਕ ਖਾਤਿਆਂ ਦੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਹੈ। ਜਿਹੜੀ ਇਹ ਰੈਲੀ ਨੂੰ ਜਿਹੜਾ ਜੀ ਉਹ ਸੰਬੋਧਨ ਕਰ ਰਹੇ ਸੀਗੇ ਜੀ, ਇਹ ਜੈਪੁਰ ਦੇ ਵਿੱਚ ਪਹਿਲੀ ਰੈਲੀ ਸੀਗੀ ਔਰ ਭੀੜ ਦੇ ਲਿਹਾਜ਼ ਦੇ ਨਾਲ ਬਹੁਤ ਵੱਡੀ ਰੈਲੀ ਜਿਹੜੀ ਹੈ ਜੀ ਇਹ ਹੋ ਨਿਬੜੀ ਹੈ, ਜਿਹਨੇ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਕੰਨ ਵੀ ਖੜੇ ਜਿਹੜਾ ਜੀ ਉਹ ਕਰਤੇ ਨੇ। ਰਾਮਲੀਲਾ ਮੈਦਾਨ ਦੇ ਵਿੱਚ ਜਿਹੜੀ ਇਹ ਰੈਲੀ ਹੋਈ ਹੈ, ਉਹਨਾਂ ਨੇ ਇਹ ਸਹਾਰਾ ਤੇ ਬਿਰਲਾ ਗਰੁੱਪ ਜਿਹੜੇ ਨੇ, ਸਮੂਹ ਨੇ, ਉਹਨਾਂ ਦੇ ਉੱਤੇ ਵੀ ਜਿਹੜੇ ਜੀ ਵੱਡੇ ਸ਼ਬਦੀ ਹਮਲੇ ਬੋਲੇ ਔਰ ਇਹ ਕਿਹਾ ਕਿ ਜਿਹੜੇ ਪੈਸੇ ਦਾ ਲੈਣ ਦੇਣ ਆ ਜੀ ਇਹਨਾਂ ਦੇ ਰਾਹੀਂ ਹੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਆਮ ਬੰਦਾ ਜਿਹੜਾ ਜੀ ਉਹ ਲਾਈਨਾਂ ਦੇ ਵਿੱਚ ਲੱਗ ਕੇ ਖੱਜਲ ਖੁਆਰ ਜਿਹੜਾ ਜੀ ਹੋ ਰਿਹਾ, ਤੇ ਸਰਕਾਰ ਕਹਿੰਦੀ ਹੈ ਜੀ ਅਸੀਂ ਭ੍ਰਿਸ਼ਟਾਚਾਰ ਤੇ ਕਾਲਾ ਧਨ ਰੋਕ ਦਿੱਤਾ ਹੈ, ਜਦੋਂ ਕਿ ਭ੍ਰਿਸ਼ਟਾਚਾਰ ਤੇ ਕਾਲਾ ਧਨ ਜਿਹੜਾ ਜੀ ਉਹ ਥਾਂ ਥਾਂ ਤੋਂ ਕਿੱਥੋਂ ਫੜਿਆ ਜਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਬੈਂਕਾਂ ਦੇ ਵਿੱਚ ਵੀ ਇਹ ਨਵੇਂ ਕਿਸਮ ਦੀ ਜਿਹੜਾ ਭ੍ਰਿਸ਼ਟਾਚਾਰ ਜੀ ਉਹ ਸ਼ੁਰੂ ਹੋ ਗਿਆ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿਹੜਾ ਜੀ ਉਹ ਨਾਟਕ ਕਰ ਰਹੇ ਨੇ, 90 ਸਾਲ ਦੀ ਆਪਣੀ ਜਿਹੜੀ ਮਾਂ ਹੈ ਉਹਨੂੰ ਵੀ ਲਾਈਨ ਦੇ ਵਿੱਚ ਲਵਾ ਕੇ ਫੋਟੋਆਂ ਖਿਚਾ ਕੇ ਤੇ ਟੀਵੀ ਦੇ ਉੱਤੇ ਜਿਹੜਾ ਜੀ ਉਹ ਚਲਵਾ ਰਹੇ ਨੇ। ਉਹਨਾਂ ਨੇ ਕਿਹਾ ਕਿ ਇਹ ਪੁੱਤ ਨਹੀਂ ਕਪੁੱਤ ਹੈ ਜੀ। ਜੀ ਚਲੋ ਸਾਨੂੰ ਤਾਂ ਇਹ ਹੈ ਕਿ ਕੋਈ ਤੇ ਬੋਲਦਾ ਨਾ ਸੱਚਾਈ ਆ ਕਿ ਲੋਕੀ ਕਿੰਨੇ ਕੁ ਤੰਗ ਹੈ। ਤੇ ਅੱਗੇ ਆਪਾਂ ਗੱਲ ਕਰਦੇ ਜੀ ਪੁਲਿਸ ਦੀ। ਪੁਲਿਸ ਅੱਜ ਤਾਈਂ ਮੈਂ ਤੇ ਠੱਗਦੀ ਸੁਣੀ ਆ ਕਿ ਉਹਨੂੰ ਠੱਗ ਲਿਆ, ਉਹਨੂੰ ਠੱਗ ਲਿਆ, ਕੁੱਟ ਮਾਰ ਲਿਆ, ਪੈਸੇ ਕਢਾ ਲਏ, ਪਰ ਕਹਿੰਦੇ ਇੱਕ ਥਾਣੇਦਾਰ ਹੀ ਠੱਗਿਆ ਗਿਆ। ਕਈ ਵਾਰੀ ਚੋਰਾਂ ਨੂੰ ਮੋਹਰ ਜਿਹੜੇ ਆ ਉਹ ਪੈ ਜਾਂਦੇ ਆ ਨਾ ਫਿਰ। ਸੋ ਇਹ ਸਮਰਾਲੇ ਦੇ ਵਿੱਚ ਇੱਕ ਥਾਣੇਦਾਰ ਠੱਗਿਆ ਗਿਆ ਜੀ। ਇਹ ਸਬ ਇੰਸਪੈਕਟਰ ਹੈ ਦਵਿੰਦਰ ਸਿੰਘ, ਉਹਨੇ ਆਪ ਹੀ ਆਪਣੇ ਨਾਲ ਜਿਹੜੀ ਠੱਗੀ ਦੀ ਸ਼ਿਕਾਇਤ ਜਿਹੜੀ ਆ ਉਹ ਪੁਲਿਸ ਦੇ ਕੋਲੇ ਦਰਜ ਕਰਵਾਈ ਆ, ਤੇ ਜਿਹੜੀ ਪੁਲਿਸ ਆ ਉਹ ਹੁਣ ਲੱਭ ਰਹੀ ਆ ਠੱਗ ਨੂੰ। ਇੱਕ ਬੰਦੇ ਨੇ ਦਵਿੰਦਰ ਸਿੰਘ ਨੂੰ ਜਿਹੜਾ ਜੀ ਉਹ ਫੋਨ ਕੀਤਾ ਕਿ ਉਹ ਬੈਂਕ ਦੇ ਵਿੱਚੋਂ ਬੋਲ ਰਿਹਾ। ਉਹ ਕਹਿੰਦਾ ਜਿਹੜੇ ਨਵੇਂ ਲੈਣ ਦੇਣ ਸ਼ੁਰੂ ਹੋ ਗਿਆ ਇਹਦੇ 'ਚ ਠੱਗੀ ਬੜੀ ਹੋ ਰਹੀ ਆ, ਇਸ ਕਰਕੇ ਤੇਰਾ ਜਿਹੜਾ ਡੈਬਿਟ ਕਾਰਡ ਸੀ ਉਹ ਕਰਤਾ ਬੰਦ, ਤੇ ਜੇ ਦੁਬਾਰਾ ਚਲਾਉਣਾ ਹੈ ਤੇ ਉਹ ਫੋਨ ਦੇ ਉੱਤੇ ਜਿਹੜਾ ਜੀ ਚੱਲ ਪਊਗਾ, ਉਹ ਤੈਨੂੰ ਨੰਬਰ ਦੱਸਣਾ ਪਊਗਾ ਆਪਣਾ। ਤੇ ਜਿਹੜਾ ਜੀ ਲੋਕਾਂ ਨੂੰ ਜਿਹੜਾ ਜੀ ਬਚਾਉਣ ਵਾਲਾ ਜਿਹੜਾ ਥਾਣੇਦਾਰ ਸੀ ਉਹ ਸਮਝਿਆ ਹੀ ਨਾ ਕਿ ਇਹ ਕਹਾਣੀ ਕੀ ਹੈ। ਉਹਨੇ ਚੁੱਕ ਕੇ ਆਪਣਾ ਨੰਬਰ ਵੀ ਦੇ ਦਿੱਤਾ ਉਹਨੂੰ, ਤੇ ਜਿਹੜਾ ਪਾਸਵਰਡ ਸੀ ਉਹ ਵੀ ਦੇ ਦਿੱਤਾ। ਉਹਨੂੰ 5 ਮਿੰਟਾਂ ਬਾਅਦ ਮੈਸੇਜ ਆ ਗਿਆ ਕਿ 20,000 ਰੁਪਇਆ ਉਹਦੇ ਅਕਾਊਂਟ 'ਚੋਂ ਕੱਢਿਆ ਗਿਆ। ਉਹ ਸੰਭਲਦਾ 15 ਮਿੰਟਾਂ ਬਾਅਦ ਮੈਸੇਜ ਫੇਰ ਆ ਗਿਆ ਕਿ 5,000 ਰੁਪਇਆ ਹੋਰ ਨਿਕਲ ਗਿਆ ਜੀ। ਥਾਣੇਦਾਰ ਸਾਹਿਬ ਭੱਜੇ ਬੈਂਕ ਦੇ ਵੱਲ ਜੀ ਆਪਣੇ, ਕਿ ਮੇਰੇ ਤਾਂ ਜਿਹੜੇ ਜੀ ਪੈਸੇ ਕਿਰਨੇ ਸ਼ੁਰੂ ਹੋ ਗਏ ਖਾਤੇ ਦੇ ਵਿੱਚੋਂ। ਉਹ ਤੁਰੰਤ ਜਿਹੜਾ ਜੀ ਬੈਂਕ ਨੇ ਬੰਦ ਤਾਂ ਜਿਹੜਾ ਜੀ ਉਹ ਕੀਤਾ। ਜਿੱਥੋਂ ਫੋਨ ਆਇਆ ਸੀ ਉੱਥੇ ਫੋਨ ਕੀਤਾ ਜੀ, ਤਾਂ ਉਹ ਅੱਗੋਂ ਬੰਦਾ ਕਹਿੰਦਾ ਵੀ ਮੈਨੂੰ ਨਹੀਂ ਸੀ ਪਤਾ, ਤੂੰ ਪੁਲਿਸ ਵਾਲਾ ਹੈ, ਤੂੰ ਥਾਣੇਦਾਰ ਹੈ, ਕੋਈ ਗੱਲ ਨਹੀਂ, ਸਾਡਾ ਜਿਹੜਾ ਜੀ ਜਾਂ ਤਾਂ ਉਹਨੇ ਕਿਹਾ ਨਾ ਵੀ ਸਟਾਫ ਮੈਂਬਰ ਹੀ ਹੈ, ਉਹ ਕਹਿੰਦਾ ਤੇਰੇ ਪੈਸੇ ਮੈਂ ਜਿਹੜੇ ਜਮ੍ਹਾਂ ਕਰਾ ਦਿੰਦਾ ਅਕਾਊਂਟ ਦੇ ਵਿੱਚ। ਥਾਣੇਦਾਰ ਸਾਹਿਬ ਜਿਹੜਾ ਜੀ ਉਹ ਅਜੇ ਤੱਕ ਉਡੀਕੀ ਜਾਂਦੇ ਆ ਉਹਨੂੰ ਕਿ ਕਦੋਂ ਉਹ ਜਿਹੜਾ ਬੰਦਾ ਜੀ ਅਕਾਊਂਟ ਦੇ ਵਿੱਚ ਉਹਨਾਂ ਦਾ 25,000 ਰੁਪਇਆ ਜਮ੍ਹਾਂ ਕਰਾਊਗਾ। ਹੁਣ ਉਹ ਫੋਨ ਜਿਹੜਾ ਜੀ ਉਹ ਸਵਿਚ ਆਫ ਆ ਰਿਹਾ। ਲੋਕਾਂ ਦੇ ਨਾਲ ਜਿਹੜੀਆਂ ਜੀ ਉਹ ਠੱਗੀਆਂ ਤਾਂ ਵੱਜਦੀਆਂ ਜਿਹੜੀਆਂ ਉਹ ਸੁਣੀਆਂ ਨੇ ਵੱਡੇ ਪੱਧਰ ਦੇ ਉੱਤੇ, ਪਰ ਪੁਲਿਸ ਦੇ ਨਾਲ ਵੀ ਜਦੋਂ ਠੱਗੀ ਵੱਜੇ ਤੇ ਪੁਲਿਸ ਵਾਲਾ ਵਿਚਾਰਾ ਜਿਹੜਾ ਜੀ ਉਹ ਹੁਣ ਪੱਤਰਕਾਰਾਂ ਨੂੰ ਕਹਿੰਦਾ ਫਿਰਦਾ ਜੀ ਆ ਖਬਰ ਜਿਹੜੀ ਆ ਉਹ ਲਾਓ ਤਾਂ ਕਿ ਬਾਕੀ ਜਿਹੜੇ ਆ ਉਹ ਬਚ ਜਾਣ, ਤੇ ਉਹਦਾ 25,000 ਵਾਪਸ ਆ ਜੀ। ਜੀ ਬਿਲਕੁਲ ਜੀ, ਜਦੋਂ ਆਪ ਕਰਦੇ ਆ ਉਦੋਂ ਨਹੀਂ ਪਤਾ ਲੱਗਦਾ ਇਹਨਾਂ ਨੂੰ, ਪਰ ਕੋਈ ਇਹਨਾਂ ਦਾ ਲੁੱਟਿਆ ਹੀ ਹੋਣਾ, ਉਹ ਵੀ ਅਖੀਰ ਵਿੱਚ ਆ ਜਾਣਾ ਵਾ। ਕਿ ਮੋਦੀ ਕਹਿੰਦਾ ਹੈ ਹਿੰਦ ਦੇ ਵਾਸੀਆਂ ਨੂੰ ਕੈਸ਼ ਬਿਨਾਂ ਹੁਣ ਕੰਮ ਸਭ ਕਰੋ ਮੀਆਂ। ਮੋਦੀ ਕਹਿੰਦਾ ਹੈ ਦੇਸ਼ ਦੇ ਵਾਸੀਆਂ ਨੂੰ ਕੈਸ਼ ਬਿਨਾਂ ਹੁਣ ਕੰਮ ਸਭ ਕਰੋ ਮੀਆਂ, ਕਾਰਡ ਨਾਲ ਕਰੇਲਾ ਜਾਂ ਲਵੋ ਸ਼ਲਗਮ, ਬਿੱਲ ਬਿਜਲੀ ਦਾ ਖੁਦ ਹੀ ਭਰੋ ਮੀਆਂ, ਟ੍ਰੈਫਿਕ ਵਾਲੇ ਚਲਾਨ ਵੀ ਭਰੋ ਏਦਾਂ, ਪੁਲਿਸ ਵਾਲੇ ਤੋਂ ਮੂਲ ਨਾ ਡਰੋ ਮੀਆਂ, ਤੁਸੀਂ ਵਰਤਨੀ ਫੋਨ ਵਿੱਚ ਐਪ ਸਿੱਖੋ, ਹੁਣ ਚੋਭ ਨਹੀਂ ਕਿਸੇ ਦਾ ਜਰੋ ਮੀਆਂ, ਕਿਸੇ ਆਣ ਕੇ ਨਵੀਂ ਹੁਣ ਖਬਰ ਦਿੱਤੀ, ਲੋੜਵੰਦਾਂ ਨੂੰ ਸਮਝ ਇਹ ਆਈ ਮੀਆਂ, ਕਿਸੇ ਆਣ ਕੇ ਨਵੀਂ ਹੁਣ ਖਬਰ ਦਿੱਤੀ, ਲੋੜਵੰਦਾਂ ਨੂੰ ਸਮਝ ਇਹ ਆਈ ਮੀਆਂ, ਹਾਈ ਟੈਕ ਨੇ ਡਰੱਗ ਦੇ ਹੋਏ ਡੀਲਰ, ਮੈਸੇਜ ਜਾਵੇ
ਤੇ ਹੋਏ ਸਪਲਾਈ ਮੀਆਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਸਰੋਤੇ ਸਨ ਪਰਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।